ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਖਬਰ 'ਤੇ ਨਜ਼ਰ। ਅੱਜ 21 ਨਵੰਬਰ ਦਿਨ ਸ਼ਨੀਚਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ 408-272-2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਤੇ ਅੱਜ ਦੀ ਵੱਡੀ ਅਹਿਮ ਖਬਰ ਕੀ ਰਹੀ ਜੀ? ਅਗਲੀ ਜਿਹੜੀ ਮਿੰਟੂ ਜੀ ਗੱਲਬਾਤ ਕਰਦੇ ਜਾਈਏ, ਕਿਹਾ ਜਾ ਰਿਹਾ ਵੀ ਕਹਿੰਦੇ ਹੁਣ ਟ੍ਰੇਨਾਂ ਦਾ ਨੁਕਸਾਨ 2200 ਕਰੋੜ ਤੱਕ ਹੋ ਗਿਆ। ਹਾਂਜੀ, ਦੇਖੋ ਇਹ ਹੁਣ ਜੋੜ ਤੋੜ ਹੋਣ ਲੱਗ ਪਏ ਆ ਨਾ, ਮਤਲਬ ਕਿ ਗੁਣਾ ਗਣਿਤ ਕੀਤੀ ਜਾ ਰਹੀ ਆ ਕਿ ਕੀ ਨੁਕਸਾਨ ਆ, ਕੀ ਫਾਇਦਾ ਆ, ਕੀ ਖੱਟਿਆ ਕੀ ਪਾਇਆ। ਇਹ ਚੱਲੇਗਾ ਕਿਉਂਕਿ ਕਿਸੇ ਵੀ ਸੰਘਰਸ਼ ਦੀ ਫਿਰ ਪ੍ਰਾਪਤੀ ਜੇ ਗਿਣੀ ਜਾਂਦੀ ਆ ਤਾਂ ਨੁਕਸਾਨ ਤੋਂ ਜਾਂ ਉਹ ਫਾਇਦੇ ਤੋਂ ਹੀ ਤੈਅ ਕੀਤੀ ਜਾਂਦੀ ਆ। ਤਾਂ ਬਹਰਹਾਲ ਹੁਣ ਦੇਖੋ 2200 ਕਰੋੜ ਰੁਪਏ ਦਾ ਇਸ ਸਮੇਂ ਨੁਕਸਾਨ ਹੋਇਆ ਵਾ, ਤੇ ਇਹ ਅੱਜ ਇੱਕ ਅਖਬਾਰ ਦੇ ਵਿੱਚ ਛਪਿਆ ਵਾ ਡਾਟਾ ਸਾਰਾ। ਉਹ ਕਹਿੰਦੇ ਕਿ ਜਾਂ ਤਾਂ ਜਿਹੜੀਆਂ ਪੈਸੇਂਜਰ ਟ੍ਰੇਨਾਂ ਰੱਦ ਹੋਈਆਂ ਨੇ ਜਾਂ ਜਿਹੜੀਆਂ ਮਾਲ ਗੱਡੀਆਂ ਨਹੀਂ ਆ ਰਹੀਆਂ, ਉਹਦੇ ਕਰਕੇ ਇਹ ਜਿਹੜਾ ਸਮੁੱਚਾ ਨੁਕਸਾਨ ਆ ਉਹ ਹੁਣ ਤੱਕ ਕਹਿੰਦੇ ਆ ਕਿ 2200 ਕਰੋੜ ਰੁਪਏ ਦਾ ਟ੍ਰੇਨਾਂ ਬੰਦ ਹੋਣ ਕਰਕੇ। ਤੇ ਇਹਦੇ ਵਿੱਚ ਜੇ ਤੁਸੀਂ ਇਕੱਲੇ ਰੇਲਵੇ ਨੂੰ ਵੇਖੋਗੇ ਤਾਂ ਉਹ ਕਹਿੰਦੇ ਕਿ 220 ਕਰੋੜ ਰੁਪਏ ਦਾ ਜਿਹੜਾ ਆ ਉਹ ਨੁਕਸਾਨ ਹੋ ਚੁੱਕਾ ਵਾ। ਪਰ ਜੇ ਤੁਸੀਂ ਇੰਡਸਟਰੀ ਦਾ ਵਿੱਚ ਦੇਖੋਗੇ ਨਾ ਅੱਡ ਤੋਂ, ਕਿਉਂਕਿ ਇੱਥੇ ਜਿਹੜੇ ਉਦਯੋਗ ਮੰਤਰੀ ਆ ਸੁੰਦਰ ਸ਼ਾਮ ਅਰੋੜਾ, ਉਹਨਾਂ ਨੇ ਇੱਕ ਦਿਨ ਬਹੁਤ ਵੱਡਾ ਖੁਲਾਸਾ ਕੀਤਾ ਸੀ ਔਨ ਟੀਵੀ ਆ ਕੇ। ਉਹ ਕਹਿੰਦੇ ਕਿ ਦੇਖੋ ਲੁਧਿਆਣਾ ਤੇ ਜਲੰਧਰ, ਇਹਨਾਂ ਦੋ ਸ਼ਹਿਰਾਂ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਨਾ ਕਿ ਇਹ ਦੋ ਵੱਡੇ ਸ਼ਹਿਰ ਆ ਜਿਹੜੇ ਸਾਡੇ ਉਦਯੋਗ ਨੂੰ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁੰਗਾਰਾ ਦਿੰਦੇ ਆ, ਠੁਮਣਾ ਦਿੰਦੇ ਆ ਹਮੇਸ਼ਾ ਪੰਜਾਬ ਦੇ ਵਿੱਚ। ਤਾਂ ਇਹਨਾਂ ਦੋਵਾਂ ਸ਼ਹਿਰਾਂ ਦਾ ਉਹਨਾਂ ਨੇ ਜਿਹੜਾ ਡਾਟਾ ਦਿੱਤਾ ਸੀ, ਕਿਉਂਕਿ ਆਪਣਾ ਇਹੀ ਹੁੰਦਾ ਕਿ ਤਕਰੀਬਨ ਪੁਸ਼ਟ ਖਬਰ ਜਿਹੜੀ ਆ ਉਹੀ ਦੱਸੀਏ, ਤਾਂ ਉਹਨਾਂ ਨੇ ਕਿਹਾ ਸੀਗਾ ਕਿ 20,000 ਕਰੋੜ ਰੁਪਏ ਦਾ ਨੁਕਸਾਨ ਹੁਣ ਤੱਕ ਹੋ ਗਿਆ ਵਾ। ਤੇ ਫਿਰ ਬਾਅਦ ਦੇ ਵਿੱਚ ਕੁਛ ਉਦਯੋਗਪਤੀ ਅੱਗੇ ਆਏ ਸੀ ਤਾਂ ਉਹਨਾਂ ਨੇ ਸਮੁੱਚੇ ਪੰਜਾਬ ਦਾ ਜੋ ਅੰਕਲਨ ਕਰਕੇ, ਕਿਉਂਕਿ ਅੰਦਾਜ਼ੇ ਨੇ ਕਿ ਆਪੇ ਨੇ ਕੋਈ ਪੁਖਤਾ ਰਿਪੋਰਟ ਨਹੀਂ ਹੈ, ਪਰ ਆਪਾਂ ਉਦਯੋਗ ਮੰਤਰੀ ਦੀ ਰਿਪੋਰਟ ਨੂੰ ਜੇ ਆਧਾਰ ਮੰਨ ਕੇ ਚੱਲੀਏ, ਜੋ ਉਹਨਾਂ ਨੇ ਡਾਟਾ ਜਿਹੜਾ ਉਹ ਦੱਸਿਆ ਵਾ, ਜਨਤਕ ਕੀਤਾ, ਤਾਂ ਕੁੱਲ ਮਿਲਾ ਕੇ ਉਹਨਾਂ ਨੇ ਜਿਹੜੇ ਉਦਯੋਗਪਤੀ ਆ ਤਾਂ ਉਹਨਾਂ ਨੇ ਵੀ ਉਸੇ ਹੀ ਫਿਗਰ ਨੂੰ ਫੋਲੋ ਕੀਤਾ। ਉਹ ਕਹਿੰਦੇ ਕਿ 30,000 ਕਰੋੜ ਰੁਪਈਆ ਜੇ ਸਮੁੱਚਤਾ ਦੇ ਵਿੱਚ ਦੇਖੋਗੇ ਨੁਕਸਾਨ ਤਾਂ ਬਹੁਤ ਵੱਡਾ ਨੁਕਸਾਨ ਬਣ ਜਾਂਦਾ। ਇਹ ਸਾਰੇ ਨੁਕਸਾਨ ਲਹਿਦਾ ਹੈ ਕਿ ਟ੍ਰੇਨਾਂ ਬੰਦ ਹੋਣ ਕਰਕੇ ਜਿੱਦਾਂ ਯੂਰੀਏ ਦਾ ਨੁਕਸਾਨ ਹੋ ਗਿਆ, ਫਿਰ ਜਿੱਦਾਂ ਪੈਟਰੋਲੀਅਮ ਕੁਛ ਆਉਂਦਾ ਹੈ, ਇਸ ਤਰ੍ਹਾਂ ਕੁੱਲ ਮਿਲਾ ਕੇ ਇਹ ਨੁਕਸਾਨ ਹੈ ਜਿਹੜਾ 2200 ਕਰੋੜ ਰੁਪਏ ਦਾ ਗਿਣ ਲਿਆ ਗਿਆ। ਜਿਹੜੀਆਂ ਪੈਸੇਂਜਰ ਟ੍ਰੇਨਾਂ ਰੱਦ ਹੋਈਆਂ ਉਹਦਾ ਅੱਡ ਤੋਂ ਕੱਢ ਲਿਆ ਗਿਆ, ਤਾਂ ਨੁਕਸਾਨ ਬਹੁਤ ਜ਼ਿਆਦਾ। ਹੁਣ ਦੇਖੋ ਨੁਕਸਾਨ ਤਾਂ ਇੰਨਾ ਜ਼ਿਆਦਾ ਆ ਕਿ ਹੁਣ ਅੱਗੇ ਟੋਲਾਂ 'ਤੇ ਬੈਠੇ, ਮੈਂ ਵੀ ਜਾ ਕੇ ਆਇਆ ਪਿਛਲੇ ਦਿਨ, ਤੇ ਟੋਲ ਉੱਥੇ ਕੱਟੀ ਦਾ ਨਹੀਂ ਹੈ, ਮਤਲਬ ਕਿ ਟੋਲ ਵਾਲੇ ਨਹੀਂ ਬੈਠੇ। ਪਰ ਜੇ ਤੁਸੀਂ ਧਿਆਨ ਦੇ ਨਾਲ ਦੇਖੋ, ਫਾਸਟੈਗ ਉਹਨਾਂ ਨੇ ਪਹਿਲਾਂ ਹੀ ਲਾ ਦਿੱਤੇ ਕੰਪਨੀਆਂ ਨੇ। 80% ਗੱਡੀਆਂ ਤੇ ਮੇਰੇ ਖਿਆਲ ਦੇ ਨਾਲ ਫਾਸਟੈਗ ਹੋਏਗਾ, ਉਹ ਕੱਟ ਲੈਣੇ ਉਹਨਾਂ ਨੇ। ਸ਼ਾਇਦ ਕੱਟੇ ਵੀ ਜਾ ਰਹੇ ਹੋਣਗੇ ਜਾਂ ਕੱਟ ਲੈਣਗੇ ਉਹ। ਤਾਂ ਉੱਥੋਂ ਕੀ ਆ ਕਿ ਉਹਨਾਂ ਨੇ ਰਿਕਵਰੀ ਕਰ ਲੈਣੀ ਆ ਕਿਸੇ ਪਾਸਿਓਂ, ਸਰਕਾਰ ਤੋਂ ਉਹਨਾਂ ਵਕਬਾ ਵੱਧ ਲੈ ਲੈਣਗੇ, ਨਾਲੇ ਜਿਹੜੇ ਫਾਸਟੈਗ 'ਚੋਂ ਕੱਟ ਲਏ ਉਹ ਵੱਖਰੇ ਆ। ਕੰਪਨੀਆਂ ਜਿਹੜੀਆਂ ਉਹ ਕਰ ਜਾਂਦੀਆਂ ਰਿਕਵਰੀ। ਜਿਹੜਾ ਰੇਲਵੇ ਆ ਤਾਂ ਇਹਨੂੰ ਹੋਏਗਾ,
ਜਾਂ ਨੁਕਸਾਨ ਹੈ ਜਿਹੜਾ ਸਾਡੀ ਇੰਡਸਟਰੀ ਨੂੰ ਹੋਇਆ ਉਹ ਸਾਨੂੰ ਹੋਏਗਾ, ਸਾਡੀ ਪੰਜਾਬ ਦੀ ਜਿਹੜੀ ਆਰਥਿਕਤਾ ਨੁਕਸਾਨੀ ਗਈ ਹੈ ਉਹਨੂੰ ਹੋਏਗਾ। ਪਰ ਇਹੀ ਕਾਰਨ ਹੈ ਨਾ ਕਿ ਨਰਿੰਦਰ ਮੋਦੀ ਹੋਣੀ ਹੈ ਜਿਹੜੇ ਉਹ ਬਹੁਤੇ ਲਾਪਰਵਾਹ ਨਜ਼ਰ ਆਉਂਦੇ ਇਸ ਬਾਬਤ। ਉਹਨਾਂ ਨੂੰ ਪਤਾ ਕਿ ਜੇ ਸਾਡਾ ਥੋੜ੍ਹਾ ਜਿਹਾ ਨੁਕਸਾਨ ਹੋ ਰਿਹਾ ਤਾਂ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਇਹੀ ਚੀਜ਼ ਆ, ਇਸੇ ਕਰਕੇ ਹੀ ਹੁਣ ਸੋਚਿਆ ਜਾ ਰਿਹਾ ਕਿ ਕੋਈ ਕਦਮ ਐਸਾ ਚੱਕਿਆ ਜਾਵੇ ਜਿਹਦੇ ਨਾਲ ਇਹ ਮਸਲਾ ਹੱਲ ਹੋ ਜਾਵੇ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, TRP ਘੁਟਾਲਾ ED ਦੇ ਉਹਨਾਂ ਨੇ ਆਪਣੇ ਹੱਥੀ ਲਿਆ। ਹਾਂਜੀ ਦੇਖੋ, TRP ਘੁਟਾਲਾ ਕੀ ਆ, ਕਈ ਵਾਰ ਭੁੱਲ ਜਾਂਦੇ ਆਪਾਂ ਕਿ ਕੋਈ ਖਬਰਾਂ ਆਉਂਦੀ ਅੱਜ ਕੱਲ੍ਹ ਬਰਸਾਤ ਹੁੰਦੀ ਹੈ ਬੰਦੇ ਦੀ, ਫੇਸਬੁੱਕ ਖੋਲੋ ਤਦ ਵੀ ਖਬਰਾਂ, ਤੇ WhatsApp ਖੋਲੋ ਤਦ ਵੀ ਖਬਰਾਂ, ਜੇ ਆਪਾਂ ਚਾਰ ਪੰਜਾਬੀ ਕਿਤੇ ਬਹਿ ਕੇ ਤਦ ਵੀ ਖਬਰਾਂ ਹੀ ਸੁਣਾਈ ਜਾਂਦੇ ਨੇ ਇੱਕ ਦੂਜੇ ਨੂੰ। ਤਾਂ ਇਹ TRP ਘੁਟਾਲਾ ਉਹ ਆ ਜਿਹੜਾ ਨਿਕਲਿਆ ਸੀਗਾ ਜਦੋਂ ਰਿਪਬਲਿਕ TV ਘਿਰਿਆ ਸੀਗਾ, ਮੇਰੇ ਖਿਆਲ ਦੇ ਨਾਲ ਇੰਡੀਆ ਟੂਡੇ ਵਾਲੇ ਵੀ ਘਿਰ ਗਏ ਸੀ। ਉਹਦੇ ਵਿੱਚ FIR ਦਰਜ ਕੀਤੀ ਸੀ ਮਹਾਰਾਸ਼ਟਰ ਨੇ। ਉਹਦੇ ਵਿੱਚ ਕੀ ਹੈ ਕਿ ਇਹਨਾਂ ਨੇ ਸੈਟਅਪ ਲਾਏ ਹੁੰਦੇ ਆ, ਜਿੱਦਾਂ ਵੱਡੇ ਸ਼ਹਿਰਾਂ ਦੇ ਵਿੱਚ ਘਰਾਂ ਦੇ ਵਿੱਚ ਉਹ ਲਾਏ ਜਾਂਦੇ ਆ। ਉਹ ਯੰਤਰ ਐਸੇ ਯੰਤਰ ਹੁੰਦੇ ਆ ਜਿਨ੍ਹਾਂ ਤੋਂ ਇਹ ਮਿਣਤੀ ਤੈਅ ਹੁੰਦੀ ਆ ਕਿ ਕਿਹੜੇ ਚੈਨਲ ਨੂੰ ਕਿੰਨੇ ਮਿੰਟ ਵਾਸਤੇ ਕਿਹੜੇ ਘਰ ਦੇ ਵਿੱਚ ਵੇਚਿਆ ਗਿਆ। ਤੇ ਇਹ ਦੋਸ਼ ਇਹ ਲੱਗਿਆ ਕਿ ਕੁਛ ਕੰਪਨੀਆਂ ਜਿਹਨਾਂ ਕੋਲ ਠੇਕਾ ਸੀਗਾ ਉਹਨਾਂ ਦੇ ਕਰਮਚਾਰੀਆਂ ਨੂੰ ਪੱਟ ਲਿਆ ਗਿਆ ਟੈਲੀਵਿਜ਼ਨ ਚੈਨਲਾਂ ਵੱਲੋਂ, ਤੇ ਉਹਨਾਂ ਨੇ ਡਾਟਾ ਲੀਕ ਕੀਤਾ ਤੇ ਫਿਰ ਮੁੜ ਕੇ ਉਹਨਾਂ ਘਰਾਂ ਦੇ ਵਿੱਚ ਪੈਸੇ ਪਹੁੰਚਾ ਦਿੱਤੇ ਗਏ ਜਿਨ੍ਹਾਂ ਘਰਾਂ ਦੇ ਵਿੱਚ ਯੰਤਰ ਲੱਗੇ ਸੀਗੇ। ਤੇ ਜਿਨ੍ਹਾਂ ਨੂੰ ਕਦੇ ਸਕੂਲ ਦੇ ਨਾਲ ਵੀ ਬਹੁਤ ਵਾਸਤਾ ਨਹੀਂ ਰਿਹਾ, ਉਹਨਾਂ ਨੂੰ ਵੀ ਅੰਗਰੇਜ਼ੀ ਚੈਨਲ ਲਾਉਣ ਲਈ ਕਹਿ ਦਿੰਦੇ ਸੀ ਕਿ ਉਹਨਾਂ ਦੇ ਘਰਾਂ ਦੇ ਵਿੱਚ ਸਾਰਾ ਦਿਨ ਅੰਗਰੇਜ਼ੀ ਚੈਨਲ ਲੱਗੇ ਗਏ। ਸੋ ਇਸ ਤਰ੍ਹਾਂ ਇੱਕ TRP ਘੁਟਾਲੇ ਦਾ ਕਹਿ ਲਓ ਕਿ ਨੀਂਹ ਪੱਥਰ ਰੱਖਿਆ ਗਿਆ। ਇਹ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਦੱਸਿਆ। ਜੇ ਤੁਸੀਂ ਬਹੁਤੀ ਰਿਸਰਚ ਕਰਨੀ ਹੋਵੇ ਇਸ ਬਾਬਤ ਤਾਂ ਤੁਸੀਂ ਕਰ ਸਕਦੇ ਹੋ, ਸਾਰਾ ਡਾਟਾ ਪਿਆ ਗਾ। ਤਾਂ ਹੁਣ ਉਸ ਤੋਂ ਬਾਅਦ ਅਗਲਾ ਜਿਹੜਾ ਸਟੈਪ ਚੁੱਕਿਆ ਗਿਆ ਸੀਗਾ ਉਹ ਇਹ ਸੀਗਾ ਕਿ ਤੁਹਾਨੂੰ ਪਤਾ ਹੀ ਹੈ ਮਹਾਰਾਸ਼ਟਰ ਸਰਕਾਰ ਜਿਹੜੀ ਉਹ ਔਖੀ ਆ, ਅਰਨਬ ਦੇ ਨਾਲ ਉਹਨਾਂ ਨੇ ਘੇਰਿਆ ਵੀ, ਅਰਨਬ ਨੂੰ ਜੇਲ੍ਹ ਦੀ ਦਾਲ ਵੀ ਪਿਆਈ ਆ। ਉਹਨਾਂ ਨੇ ਇਸ ਬਾਬਤ ਥੋੜ੍ਹੀ ਕਰੜਾਈ ਦੇ ਨਾਲ ਚੱਲਣ ਦਾ ਫੈਸਲਾ ਕੀਤਾ। ਦੂਸਰੇ ਪਾਸੇ ਜਿਹੜੀ ਗੱਲ ਸੀਗੀ ਉਹ ਇੱਧਰ ਨੂੰ ਘੁੰਮੀ ਕਿ CBI ਨੂੰ ਪੜਤਾਲ ਦੇ ਦਿੱਤੀ ਜਾਵੇ। ਹੁਣ ਤੁਹਾਨੂੰ ਪਤਾ ਕਿ ਅਰਨਬ ਜਿਸ ਤਰੀਕੇ ਨਾਲ ਚੱਲਦਾ, ਜਿਸ ਤਰੀਕੇ ਨਾਲ ਉਹਨੂੰ ਭਾਜਪਾ ਡਿਫੈਂਡ ਕਰਦੀ ਆ ਕਿ ਕੋਈ ਕੇਂਦਰੀ ਏਜੰਸੀ ਇਨਵੋਲਵ ਹੋ ਜਾਂਦੀ ਹੈ ਤਾਂ ਰਸਤਾ ਥੋੜ੍ਹਾ ਸੌਖਾ ਹੋ ਜਾਂਦਾ ਨਾ ਕਿਸੇ ਵੀ ਬੰਦੇ ਵਾਸਤੇ। ਤਾਂ ਹੋਇਆ ਕੀ ਕਿ ਮਹਾਰਾਸ਼ਟਰ ਸਰਕਾਰ ਨੇ ਜਿਸ ਤਰ੍ਹਾਂ ਹੀ ਆਪਣੇ ਇੱਥੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਜ਼ੀਫੇ ਦੀ ਗੱਲ ਚੱਲੀ, ਇਹਨਾਂ ਨੂੰ ਲੱਗਿਆ ਕਿ CBI ਇਨਵੋਲਵ ਹੋ ਸਕਦੀ ਆ। ਤਾਂ ਜਦ ਹੀ ਇਹਨਾਂ ਨੇ ਆਖਿਆ ਕਿ ਜਿਹੜਾ ਜਨਰਲ ਕੰਸੈਂਟ ਆ, ਮਤਲਬ ਕਿ ਜਿਹੜੀ ਸਾਡੀ ਸਹਿਮਤੀ ਇਸ ਚੀਜ਼ ਦੀ, ਅਸੀਂ ਵਾਪਸ ਲੈਂਦੇ ਹਾਂ। ਹੁਣ ਇਹ ਮਹਾਰਾਸ਼ਟਰ ਨੂੰ ਜਦੋਂ ਪਤਾ ਲੱਗਿਆ ਗੌਰਮੈਂਟ ਨੂੰ ਕਿ ਸੈਂਟਰਲ ਏਜੰਸੀ ਇਨਵੋਲਵ ਹੋ ਗਈ ਤੇ ਸਾਡੇ ਕੋਲੋਂ ਜਾਂਚ ਪੜਤਾਲ ਚੱਲ ਜਾਣੀ, ਅਸੀਂ ਜੋ ਸਿਕੰਜਾ ਕੱਸ ਸਕਦੇ, ਅਸੀਂ ਜੋ ਢਿੱਗੜੀ ਟੈਟ ਕਰ ਸਕਦੇ, ਉਹ ਫਿਰ ਮੌਕਾ ਹੱਥ ਤੋਂ ਨਿਕਲ ਜਾਊਗਾ। ਲਿਹਾਜ਼ਾ ਉਹਨਾਂ ਨੇ ਕੀ ਕੀਤਾ ਸੀਗਾ ਕਿ ਸਾਡੇ ਤੋਂ ਪਹਿਲਾਂ ਜਾਂ ਪੰਜਾਬ ਤੋਂ ਪਹਿਲਾਂ ਜਨਰਲ ਕੰਸੈਂਟ ਸੀਗਾ ਜਿਹੜਾ ਉਹ ਉਠਾ ਲੈ ਲਿਆ, ਵਾਪਸ ਲੈ ਲਿਆ। ਤੇ ਇਸ ਤੋਂ ਬਾਅਦ ਫਿਰ ਮਸਲਾ ਜਿਹੜਾ ਉਹ ਉੱਥੇ ਖੜ ਗਿਆ। ਤੇ ਹੁਣ ਇਸ ਮਸਲੇ ਦੇ ਵਿੱਚ ਇਹ ਡਿਵੈਲਪਮੈਂਟ ਹੋਈ ਆ ਕਿ ED ਇਨਵੋਲਵ ਹੋ ਗਈ ਆ। ਹੁਣ ਦੇਖੋ ਇਹ ਵੀ ਸੈਂਟਰਲ ਏਜੰਸੀ ਆ। ਮੈਂ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਇਹੀ ਗੱਲਬਾਤ ਕਰ ਰਹੇ ਸੀਗੇ ਕਿ ਦੇਖੋ ਸਰਕਾਰ ਦੇ ਕੋਲ ਖਾਸ ਤੌਰ ਤੇ ਜਿਹੜੀ ਸਟੇਟ ਆ, ਇੰਡੀਅਨ ਸਟੇਟ ਆ, ਉਹਦੇ ਕੋਲ ਅਥਾਹ ਪਾਵਰ ਆ, ਇੰਨੀਆਂ ਸ਼ਕਤੀਆਂ ਨੇ ਕਿ ਸਟੇਟਾਂ ਦਾ ਜਿਹੜਾ ਠੀਕ ਹੈ ਬਚਿਆ ਖੁਚਿਆ ਫੈਡਰਲਿਜ਼ਮ ਕਹਿ ਲਓ ਇਸ ਦੇਸ਼ ਦਾ, ਜਾਂ ਬਚਿਆ ਖੁਚਿਆ ਵਿਕਾਸ ਖੇਤਰ ਹੈ ਨਾ, ਉਹਨੂੰ ਜਦੋਂ ਮਰਜ਼ੀ ਖਿੱਚ ਸਕਦੇ, ਜਦੋਂ ਮਰਜ਼ੀ ਉਹਨਾਂ ਚਿੱਬਾ ਕਰ ਸਕਦੇ ਆ। ਹੁਣ ਤੁਸੀਂ ਉਦਾਹਰਨ ਦੇ ਤੌਰ ਤੇ ਦੇਖੋ ਕਿ CBI ਤੋਂ ਜਦੋਂ ਥੋੜ੍ਹਾ ਜਿਹਾ ਉਹਨਾਂ ਨੇ ਖੜਾ ਛੜਾਇਆ ਤਾਂ ਉਹਨਾਂ ਨੇ ED ਇਨਵੋਲਵ ਕਰ ਦਿੱਤੀ। ਜੇ ED ਨੂੰ ਵੀ ਡਾਹ ਨਹੀਂ ਦਿੱਤੀ ਜਾਏਗੀ ਤਾਂ ਦੇਖੋ ਉਹ ਜਿਹੜਾ ਹੈਗਾ ਦਿੱਲੀ ਪੁਲਿਸ ਦਾ ਸਪੈਸ਼ਲ ਐਸਟੈਬਲਿਸ਼ਮੈਂਟ ਐਕਟ, ਉਹਦੀ ਧਾਰਾ ਜਿਹੜੀ 6 ਆ ਜਿਹਦੇ ਰਾਹੀਂ ਇਹ ਜਨਰਲ ਕੰਸੈਂਟ ਲੈਣਾ ਜ਼ਰੂਰੀ ਆ, ਉਹ ਉਹਨੂੰ ਸੋਧ ਦੇ ਦੇਣਗੇ। ਜਿੱਥੇ ਇੰਨੀਆਂ ਵੱਡੀਆਂ ਸੋਧਾਂ ਕਰੀ ਜਾਂਦੇ ਨੇ, ਜਿੱਥੇ ਹੁਣ ਤੇ NRP ਵੀ ਆ ਰਿਹਾ, ਉਹਦੀ ਵੀ ਕਨਸੋ ਮਿਲ ਰਹੀ ਆ ਕਿ ਬਹੁਤ ਜਲਦੀ NRP ਵੀ ਤੁਹਾਨੂੰ ਵੇਖਣ ਨੂੰ ਮਿਲੇਗਾ ਇੰਡੀਆ ਦੇ ਵਿੱਚ। ਕੋਵਿਡ ਕਰਕੇ ਰੁਕ ਗਿਆ ਸੀਗਾ। ਸੋ ਇਹ ਮੈਨੂੰ ਲੱਗਦਾ ਕਿ ਛੱਡਣਗੇ ਨਹੀਂ, ਇਹ ਪਾਸਾ ਵੀ ਛੱਡਣਗੇ ਨਹੀਂ। ਸਟੇਟਾਂ ਦਾ ਜਿਹੜਾ ਅਧਿਕਾਰ ਖੇਤਰ ਹੈ ਹੋਰ ਵੀ ਉਹਨੂੰ ਸੁੰਗੜਾ ਦਿੱਤਾ ਜਾਊਗਾ। ਸੋ ਬਹਰਹਾਲ ED ਇਨਵੋਲਵ ਜ਼ਰੂਰ ਹੋਈ ਆ। ਹੁਣ ਇਸ ED ਦੀ ਜਿਹੜੀ ਚਾਲ ਹੈ ਉਹ CD ਦੀ ਹੁੰਦੀ ਹੈ ਜਾਂ ਘੋੜੇ ਦੀ ਹੁੰਦੀ ਹੈ, ਪਤਾ ਨਹੀਂ ਮੈਨੂੰ। ਪਰ ਇਸ ਮਸਲੇ ਤੇ ਦੇਖੋ ਸਟੇਟ ਨੇ ਆਪਣੀ ਗੇਮ ਜਿਹੜੀ ਉਹ ਖੇਡਣੀ ਸ਼ੁਰੂ ਕੀਤੀ ਹੈ। ਜਿੱਥੇ ਮੈਨੂੰ ਲੱਗਦਾ ਕਿ ਇੱਥੇ IT ਚੱਲੂਗੀ ਤਾਂ ਉੱਥੇ IT ਭੇਜ ਦਿੱਤੀ ਜਾਂਦੀ ਹੈ, ਜਿੱਥੇ ED ਚੱਲੂਗੀ ED ਭੇਜ ਦਿੱਤੀ ਜਾਂਦੀ ਹੈ। ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਮੁੰਡੇ ਦੇ ਦੁਆਲੇ ED ਹੋਈ ਪਈ ਹੈ, ਜਿੱਥੇ CBI ਚੱਲਦੀ ਉੱਥੇ CBI ਘੁਮਾ ਦਿੱਤੀ ਜਾਂਦੀ ਹੈ। ਸੋ ਗੇਮ ਜਿਹੜੀ ਉਹ ਘੁਮਾਈ ਜਾ ਰਹੀ ਹੈ।
ਜੀ ਜੀ। ਅਗਲੀ ਗੱਲ ਕਰੀਏ, ਕਾਂਗਰਸੀ ਵਿਧਾਇਕ ਨੇ ਭੇਜਿਆ ਆਪ ਵਾਲਿਆਂ ਨੂੰ ਨੋਟਿਸ। ਪਿੱਛੇ ਜੇ ਪੋਸਟ ਦੀ ਫਿਲਮ ਆਈ ਸੀ, ਉਹਦੇ ਵਿੱਚ ਡਾਇਲੌਗ ਬੋਲਦਾ ਵਾਰ-ਵਾਰ, ਬੰਦੇ ਬਣੋ ਬੰਦੇ। ਇਹਨਾਂ ਨੇ ਵੀ ਸ਼ਾਇਦ ਇਸੇ ਕਰਕੇ ਭੇਜਿਆ ਨੋਟਿਸ ਕਿ ਬੰਦੇ ਬਣੋ ਭਾਈ, ਬੰਦੇ ਬਣੋ। ਇਹ ਮਾਮਲਾ ਕੀ ਆ ਕਿ ਜਿਵੇਂ ਆਪਾਂ ਜ਼ਿਕਰ ਕੀਤਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੈਮ ਦਾ, ਉਹਦਾ ਹੀ ਇਹ ਹਿੱਸਾ ਆ। ਕਿਉਂਕਿ ਦੇਖੋ ਜਿਹੜੇ ਸੀਗੇ ਨਾ ਬਲਵਿੰਦਰ ਸਿੰਘ ਜੀ ਧਾਲੀਵਾਲ, ਜਿਹੜੇ ਬਾਅਦ ਦੇ ਵਿੱਚ ਮੇਰੇ ਖਿਆਲ ਦੇ ਨਾਲ ਫਗਵਾੜੇ ਤੋਂ ਵਿਧਾਇਕ ਬਣੇ ਆ, ਤਾਂ ਉਹ ਕੀ ਆ ਕਿ ਇਸੇ ਮਹਿਕਮੇ ਦੇ ਵਿੱਚ ਹੁੰਦੇ ਸਨ। ਇਹ ਵੀ ਇੱਕ ਤਰਾਸਦੀ, ਇਹ ਅੱਡ ਤੋਂ ਮੇਰੇ ਖਿਆਲ ਦੇ ਨਾਲ ਡਿਬੇਟੇਬਲ ਵਿਸ਼ਾ ਹੈ ਕਿ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਪੋਲੀਟੀਕਲ ਸਿਸਟਮ ਦੇ ਵਿੱਚ ਅਫਸਰਸ਼ਾਹੀ ਜਿਹੜੀ ਹੈ ਉਹ ਕਈ ਵਾਰ ਆਪਣੇ ਇੰਟਰਸਟ ਜਿਹੜੇ ਭਵਿੱਖ ਦੇ ਹੁੰਦੇ, ਉਹ ਪਹਿਲਾਂ ਹੀ ਸਾਧ ਕੇ ਚੱਲਦੀ ਆ। ਰਿਸ਼ਤਾ ਕਾਇਮ ਹੋ ਜਾਂਦਾ ਰਾਜਨੀਤੀ ਦੇ ਵਿੱਚ, ਔਰ ਫਿਰ ਪਾਰਟੀ ਵੱਲੋਂ ਟਿਕਟ ਲਈ ਜਾਂਦੀ ਆ। ਕਈ ਵਾਰ ਰਿਟਾਇਰਮੈਂਟ ਵੀ ਨਹੀਂ ਦਿੱਤੀ ਜਾਂਦੀ, ਪਹਿਲਾਂ ਹੀ ਰਿਟਾਇਰਮੈਂਟ ਲੈ ਲਈ ਜਾਂਦੀ ਆ। ਪਾਰਟੀ ਦੇ ਸ਼ੋ ਨਿਸ਼ਾਨ ਤੇ ਟਿਕਟ ਲੜੀ ਜਾਂਦੀ ਆ, ਇਲੈਕਸ਼ਨ ਲੜੀ ਜਾਂਦੀ ਆ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਜਿੱਤ ਹਾਰ ਪੈ ਹੁੰਦੀ ਹੈ। ਤੁਸੀਂ ਇਹ ਦੇਖ ਲਓ ਕਿ ਜਦ ਇਹ ਸਭ ਕੁਛ ਸੈਟਿੰਗ ਹੁੰਦੀ ਹੋ ਜੇ, ਇਹ ਤਾਂ ਹੈ ਨਹੀਂ ਕਿ ਅਚਨਚੇਤ ਕੋਈ ਆਕਾਸ਼ਬਾਣੀ ਹੋਈ ਰਾਤ ਨੂੰ ਸੁੱਤਿਆਂ ਨੂੰ, ਤੇ ਤੜਕੇ ਉੱਠ ਕੇ ਕੋਈ ਵੀ ਅਫਸਰ ਹੈ ਜਿਹੜਾ ਉਹ ਮਾਈਂਡ ਚੇਂਜ ਕਰਕੇ ਕਹਿੰਦਾ ਕਿ ਨਹੀਂ ਅੱਜ ਤੋਂ ਆਪਾਂ ਦਫ਼ਤਰ ਨਹੀਂ ਜਾਣਾ, ਅੱਜ ਤੋਂ ਆਪਾਂ ਪਾਰਟੀ ਦਫ਼ਤਰ ਜਾਣਾ। ਐਸਾ ਨਹੀਂ ਹੁੰਦਾ। ਉਹ ਪਹਿਲਾਂ ਤੈਅ ਕਰਦਾ, ਇੱਕ ਡੀਲ ਹੋ ਜਾਂਦੀ ਹੈ, ਫਿਰ ਰਲ ਮਿਲ ਕੇ ਚੱਲਦੇ ਆ। ਸੋ ਇਹੀ ਚੀਜ਼ ਜਿਹੜੀ ਆ ਉਹ ਇੰਡੀਆ ਦੇ ਵਿੱਚ ਬੜੀ ਨੁਕਸਾਨਦੇਹ ਬਣ ਰਹੀ ਆ ਕਿ ਪੋਲੀਟੀਕਲ ਸਿਸਟਮ ਗੰਦਲਾ ਹੋਇਆ ਸੀ, ਉਹਦੇ ਨਾਲ ਅਫਸਰਸ਼ਾਹੀ ਰਲ ਗਈ, ਉਹਦੇ ਨਾਲ ਹੁਣ ਬਦਮਾਸ਼ ਰਲ ਗਏ ਪੋਲੀਟੀਕਲ ਸਿਸਟਮ ਦੇ ਵਿੱਚ, ਬਹੁਤ ਵੱਡੇ ਬਾਹੂਬਲੀ ਆ ਗਏ। ਤਾਂ ਰਹਿ ਕੌਣ ਗਈ ਵਿਚਾਰੀ ਜਨਤਾ? ਸਾਰੇ ਪਾਸੋਂ ਕਸੂਰ ਨਹੀਂ ਕਸੂਰ ਨੂੰ ਵੱਜ ਰਹੇ ਮਤਲਬ ਕਿ ਜਵਾੜੇ ਜਿਹੜੇ ਆ ਨਾ ਉਹਦੇ ਤੋੜ ਦਿੱਤੇ ਜਾ ਰਹੇ ਕਸੂਰ। ਤਗੜਾ ਮੁੱਕੇਬਾਜ਼ ਵੀ ਨਹੀਂ ਇੰਨੇ ਮਾਰਤਾ ਹੋਏਗਾ ਜਿੰਨੇ ਇਹ ਮਾਰ ਰਹੇ ਆ ਪੋਲੀਟੀਕਲ ਸਿਸਟਮ। ਤਾਂ ਇਹ ਮਸਲਾ ਇਸੇ ਕਰਕੇ ਥੋੜਾ ਅੱਗੇ ਵਧਿਆ ਕਿਉਂਕਿ ਜਿਹੜਾ ਅਫਸਰ ਇਹਦੇ ਮਾਮਲੇ ਦੇ ਵਿੱਚ ਘਿਰਿਆ ਸੀ ਸਾਧੂ ਸਿੰਘ ਧਰਮਸੋਤ ਦੇ ਨਾਲ, ਉਹ ਕਦੇ ਇਹਨਾਂ ਦਾ ਜੂਨੀਅਰ ਸੀ ਬਲਵਿੰਦਰ ਸਿੰਘ ਧਾਲੀਵਾਲ ਦਾ। ਤੇ ਸਮਝਿਆ ਜਾਂਦਾ ਕਿ ਇਹ ਗੇਮ ਜਿਹੜੀ ਆ ਹੁਣ ਕੋਈ ਕਥਾ ਕਥਿਤ ਦੋਸ਼ ਨੇ ਕਿ ਮੰਨਿਆ ਜਾ ਰਿਹਾ ਕਿ ਉਸ ਟਾਈਮ ਕੋਈ ਗੇਮ ਚੱਲੀ ਜਾ ਰਹੀ ਹੈ, ਤੇ ਜਾਨੀ ਬਲਵਿੰਦਰ ਸਿੰਘ ਧਾਲੀਵਾਲ ਤੋਂ ਵੀ ਕੁਛ ਵਿੱਚ ਜਿਹੜੀ ਜ਼ਰੂਰੀ ਹੋ ਸਕਦੀ ਹੈ ਜਾਂ ਇਹਨਾਂ ਦਾ ਕੋਈ ਉਹਦੇ ਵਿੱਚ ਰੋਲ ਹੋ ਸਕਦਾ। ਆਹੀ ਇਲਜ਼ਾਮ ਤਰਾਸ਼ੀ ਚੱਲਦੀ ਹੈ। ਤੇ ਇਹਨਾਂ ਨੇ ਪਿੱਛੇ ਦੇ ਇਹਦੇ ਖਿਲਾਫ ਮੋਰਚਾ ਖੋਲ੍ਹਿਆ ਸੀਗਾ ਵਿਧਾਇਕ ਸਾਹਿਬ ਦੇ ਖਿਲਾਫ। ਤਾਂ ਇਹਨਾਂ ਨੇ ਹੁਣ ਉਹਨਾਂ ਦੇ ਖਿਲਾਫ ਨੋਟਿਸ ਕੱਢਿਆ। ਉਹ ਕਹਿੰਦੇ ਕਿ ਦੇਖੋ ਗੱਲ ਇਹ ਆ ਕਿ ਜਾਂ ਤਾਂ ਤੁਸੀਂ ਮੰਗ ਲਓ ਮਾਫੀ, ਤੁਸੀਂ ਤਾਂ ਮੈਨੂੰ ਚੋਰ ਕਿਹਾ, ਤੁਸੀਂ ਮੈਨੂੰ ਚੋਰ ਕਿਹਾ। ਮੈਂ ਬੈਨਰ ਜਿਹਾ ਵੀ ਦੇਖਿਆ ਬਲਵਿੰਦਰ ਸਿੰਘ ਧਾਲੀਵਾਲ ਚੋਰ ਹੈ ਚੋਰ ਹੈ, ਉਹ ਬੈਨਰ ਲਾ ਕੇ ਇਹਨਾਂ ਨੇ ਪ੍ਰੋਟੈਸਟ ਕੀਤਾ ਸੀਗਾ। ਉਹ ਕਹਿੰਦੇ ਕਿ ਜਾਂ ਤਾਂ ਮੰਗ ਲਓ ਮਾਫੀ ਜਿਹੜੀ ਤੁਸੀਂ ਮੰਗ ਵੀ ਲੈਂਦੇ ਹੋ ਅਕਸਰ, ਤੇ ਜੇ ਨਹੀਂ ਤਾਂ ਫਿਰ ਤੁਹਾਡੇ ਤੇ ਠੋਕਾਂਗਾ 2 ਕਰੋੜ ਰੁਪਈਏ ਦਾ ਦਾਵਾ। ਰੁਪਈਆ ਇੱਕ ਨਹੀਂ ਖਰਚ ਕਰੂੰਗਾ। ਵੈਸੇ ਕੱਲ ਅਕਸ਼ੇ ਕੁਮਾਰ ਨੇ ਇੱਕ ਯੂਟਿਊਬਰ ਤੇ 500 ਕਰੋੜ ਦਾ ਦਾਵਾ ਠੋਕਿਆ ਵਾ। ਤਾਂ ਇਹ ਹੁਣ ਆਪਣੇ ਆਪ ਦੇ ਵਿੱਚ ਦੇਖਣਾ ਹੋਏਗਾ ਕਿ ਕੀ ਆਮ ਆਦਮੀ ਪਾਰਟੀ ਵਾਲੇ ਜਿਹੜੇ ਆ ਉਹ ਸਟੈਪ ਕਰਦੇ ਆ ਆਪਣੇ ਸਟੈਂਡ ਤੋਂ ਜਾਂ ਬਰਕਰਾਰ ਰੱਖਦੇ ਆ। ਤੇ ਫਿਰ ਜੇ ਬਰਕਰਾਰ ਰੱਖਦੇ ਆ ਤਾਂ ਕੀ ਇੱਕ ਹੋਰ ਮਾਣਹਾਨੀ ਦਾ ਕੇਸ ਸਾਨੂੰ ਪੰਜਾਬੀ ਸਿਆਸਤ ਦੇ ਵਿੱਚ ਵੇਖਣ ਨੂੰ ਮਿਲੇਗਾ? ਦਿਲਚਸਪ ਰਹੇਗੀ ਕਹਾਣੀ। ਰੌਲਾ ਇਹ ਆ ਕਿ ਇਹਦੇ ਨਾਲ ਤੇ ਫਿਰ ਮੇਰੇ ਖਿਆਲ ਦੇ ਨਾਲ ਧਾਲੀਵਾਲ ਜੀ ਦੇ ਨਾਲੋਂ ਤੇ ਜਿਹੜੇ ਹੈਗੇ ਆ ਸਾਧੂ ਧਰਮਸੋਤ ਜੀ, ਉਹ ਹੀ ਜ਼ਿਆਦਾ ਟੋਲਰੈਂਟ ਨੇ। ਉਹਨਾਂ ਦੀ ਦੇਖੋ ਪੇਸ਼ੈਂਸ ਉਹਨਾਂ ਨੇ ਨਹੀਂ ਕੀਤਾ। ਉਹਨਾਂ ਨੂੰ ਤੇ ਹਰੇਕ ਪਾਰਟੀ ਉੱਠ ਕੇ ਕਹੀ ਜਾਂਦੀ ਆ ਸ਼ਬਦ। ਇਹ ਆਪਣੇ ਆਪ ਦੇ ਵਿੱਚ ਦਿਲਚਸਪ ਗੱਲ ਆ ਕਿ 2 ਵਿਧਾਇਕ ਨੇ, ਇੱਕ ਮੰਤਰੀ ਹੈ, ਦੋਹਾਂ ਤੇ ਦੋਸ਼ ਲੱਗ ਰਹੇ ਆ, ਦੋਹਾਂ ਪ੍ਰਤੀ ਉਹੀ ਸ਼ਬਦਾਵਲੀ ਇਸਤੇਮਾਲ ਕੀਤੀ ਜਾ ਰਹੀ ਹੈ ਪ੍ਰੋਟੈਸਟਾਂ 'ਚ। ਤਾਂ ਸਾਧੂ ਸਿੰਘ ਧਰਮਸੋਤ ਦੇ ਮਗਰ ਅਕਾਲੀ ਜ਼ਿਆਦਾ ਲੱਗੇ ਆ। ਉਹ ਹਾਲੇ ਨਹੀਂ ਸੋਚ ਰਹੇ, ਇਹਨਾਂ ਨੇ ਸੋਚ ਲਿਆ ਪਹਿਲਾਂ। ਸ਼ਾਇਦ ਅਫਸਰਸ਼ਾਹੀ ਦੇ ਵਿੱਚ ਰਹੇ, ਉਹ ਫਰਕ ਕਿਤੇ ਨਾ ਕਿਤੇ ਨਜ਼ਰ ਆ ਰਿਹਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਭਾਜਪਾ ਨੂੰ ਸਸਤੀ ਜ਼ਮੀਨ ਦੇਣ ਦਾ ਹੁਣ ਵਿਵਾਦ ਭਖਿਆ। ਹਾਂਜੀ ਦੇਖੋ, ਇਸ ਸਸਤੀ ਜ਼ਮੀਨ ਦਾ ਜਿਹੜਾ ਵਿਵਾਦ ਆ ਉਹ ਅੱਜ ਟ੍ਰਿਬਿਊਨ ਨੇ ਖੁਲਾਸਾ ਕੀਤਾ ਕਿ ਅਸਲ ਦੇ ਵਿੱਚ ਜਦੋਂ ਅਕਾਲੀ ਭਾਜਪਾ ਘਿਓ ਖਿਚੜੀ ਸਨ, ਮਤਲਬ ਕਿ ਜਿਹੜਾ ਗੁੱਤ ਪਰਾਂਦੇ ਵਾਲਾ ਰਿਸ਼ਤਾ ਹੁੰਦਾ, ਤਾਂ ਉਸ ਟਾਈਮ ਇਹਨਾਂ ਨੂੰ ਇਹ ਜਿਹੜੇ ਦਫ਼ਤਰ ਹੋਣੇ ਜਿਨ੍ਹਾਂ ਦਾ ਵਰਚੁਅਲੀ ਇਹਨਾਂ ਨੇ ਉਦਘਾਟਨ ਵਗੈਰਾ ਕਰਨਾ ਸੀਗਾ, ਜੋ ਕਿ ਰੱਦ ਕਰ ਦਿੱਤਾ ਗਿਆ ਇੱਕ ਵਾਰੀ। ਮੁਲਤਵੀ ਕਹਿ ਲਓ, ਰੱਦ ਤੇ ਕੀ ਆ, ਦੁਬਾਰਾ ਕਰ ਲੂਗੇ। ਇਹ ਜਿਹੜੀਆਂ ਜ਼ਮੀਨਾਂ ਦਿੱਤੀਆਂ ਗਈਆਂ ਉਸ ਵਕਤ, ਇਹਦੇ ਵਿੱਚ ਇੱਕ ਮੈਂ ਪੜ੍ਹਿਆ, ਕੀ ਮੈਂ ਪੜ੍ਹ ਸਕਿਆ, ਉਹ ਸ਼ਾਇਦ ਬਠਿੰਡੇ ਦਾ ਕਿ ਨਗਰ ਸੁਧਾਰ ਟਰੱਸਟ ਬਠਿੰਡਾ ਨੇ ਭਾਜਪਾ ਨੂੰ 698 ਗਜ਼ ਜ਼ਮੀਨ ਜਿਹੜੀ ਆ
ਉਹ 2000 ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਦਿੱਤੀ ਹੈ। ਇਹ ਜ਼ਮੀਨ ਮੈਂ ਦੇਖੀ ਆ ਲੱਗ ਰਿਹਾ, ਇਹ ਜਿੱਥੇ ਦਫ਼ਤਰ ਸੀਗਾ ਨਾ, ਇਹ ਮੈਂ ਦੇਖੀ ਆ। ਸਮਝ ਲਓ ਕਿ ਜਿਹੜੀ ਆਪਣੇ ਹੁੰਦੀ ਨਾ ਆਪਾਂ ਮਲਾਈ ਕਹਿ ਦਿੰਦੇ ਹਾਂ, ਬਠਿੰਡੇ ਸ਼ਹਿਰ ਦੀ ਸਭ ਤੋਂ ਜੇ ਕਹੀਏ ਤਾਂ ਗ੍ਰੇਟ ਲੋਕੇਸ਼ਨ 'ਤੇ ਆ। ਨਾਲ ਹੀ ਮਿੱਤਲ ਮੌਲ ਹੈ, ਨਾਲ ਹੀ ਝੀਲਾਂ ਨੇ, ਨਾਲ ਹੀ ਥਰਮਲ ਹੈ ਅਤੇ ਨਾਲ ਹੀ ਹਾਈਵੇ ਹੈ। ਤਾਂ ਤੁਸੀਂ ਆਪ ਹੀ ਸਮਝ ਲਓ ਕਿ ਜ਼ਮੀਨ ਦਾ ਕੀ ਰੇਟ ਹੋਏਗਾ, ਕੀ ਰੇਟ ਹੋਏਗਾ ਬਠਿੰਡੇ ਦੇ ਵਿੱਚ। ਤਾਂ ਉਸ ਸਮੇਂ ਦੱਸਦੇ ਆ ਕਿ 25,000 ਰੁਪਏ ਪ੍ਰਤੀ ਗਜ। ਅੱਜ ਤਾਂ ਵੱਧ ਗਿਆ ਹੋਊ ਨਾ, ਕਿਉਂਕਿ ਸਰਕਾਰ ਗਈ ਨੂੰ ਵੀ ਹੋ ਗਏ ਆ ਆਲਮੋਸਟ 4 ਸਾਲ ਹੀ ਹੋ ਗਏ ਆ ਨਾ, ਲਗਭਗ 4 ਸਾਲ ਹੋ ਗਏ ਆ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਉਸ ਵਕਤ 25,000 ਨੂੰ ਜਿਹੜੀ ਗਜ ਜਗ੍ਹਾ ਸੀ ਉਹ ਦਿੱਤੀ ਗਈ ਆ 2,000। ਤਾਂ ਹੁਣ ਤੁਸੀਂ ਜੇ ਅੱਗੇ ਦੇਖੋਗੇ ਤਾਂ ਇਹ ਹੋਰ ਵੀ ਹੈ, ਜਿਵੇਂ ਮੰਨ ਲਓ ਹੁਸ਼ਿਆਰਪੁਰ ਦੇ ਵਿੱਚ ਜ਼ਮੀਨ ਦਿੱਤੀ ਗਈ ਆ, ਉੱਥੇ ਵੀ ਰੇਟ ਕੁਛ ਹੋਰ ਸੀ। ਜੇ ਦੂਸਰੇ ਸ਼ਹਿਰਾਂ ਨੂੰ ਦੇਖੋਗੇ, ਜਲੰਧਰ ਵਗੈਰਾ, ਮਤਲਬ ਕਿ ਸਾਰੀਆਂ ਥਾਵਾਂ 'ਤੇ ਹੁਣ ਜੇ ਸਾਰਾ ਡਾਟਾ ਲੈ ਕੇ ਬੈਠਣ ਦੀ ਟਾਈਮ ਕਾਫੀ ਲੱਗੇਗਾ। ਤਾਂ ਕੁੱਲ ਮਿਲਾ ਕੇ ਖੇਡ ਜਿਹੜੀ ਆ ਨਾ, ਉਹ ਇਸ ਤਰ੍ਹਾਂ ਹੀ ਖੇਡੀ ਗਈ ਆ ਕਿ ਤੂੰ ਮੇਰੀ ਕੰਧ ਖੁਰਕ, ਮੈਂ ਤੇਰੀ ਕੰਧ ਖੁਰਕਾਂ। ਮਤਲਬ ਕਿ ਪਿੰਡਾਂ ਨਹੀਂ ਖੁਰਕ ਲੈਂਦੇ, ਕਈ ਵਾਰ ਦੋਵਾਂ ਦੇ ਪਿੰਡਾਂ 'ਚ ਖੁਰਕ ਹੋਵੇ ਕਿ ਤੁਸੀਂ ਸਾਨੂੰ ਉੱਥੇ ਸੈਂਟਰ ਦੇ ਵਿੱਚ ਮਿਨਿਸਟਰੀ ਦਿੱਤੀ ਹੈ, ਅਸੀਂ ਤੁਹਾਨੂੰ ਸਹੂਲਤਾਂ ਦਈਏ। ਹਾਲਾਂਕਿ ਭਾਜਪਾ ਕਹਿੰਦੀ ਸੀ ਖਰੇ ਸਾਡੇ ਬਾਰੇ ਸੋਚਦੇ ਨਹੀਂ, ਅਕਾਲੀ ਸੋਚਦੇ ਘੱਟ ਆ, ਅਤੇ ਹੁਣ ਦੇਖੋ ਕਿੰਨਾ ਵਧੀਆ ਸੋਚਿਆ, ਸਾਰੇ ਸੋਚਦੇ ਇੱਕ ਦੂਜੇ ਪ੍ਰਤੀ। ਪਰ ਰੌਲਾ ਕੀ ਆ ਕਿ ਪੰਜਾਬ ਦੇ ਨਾਲ ਆਹੀ ਜਿਹੜਾ ਸਲੂਕ ਆ ਨਾ, ਉਹ ਠੀਕ ਨਹੀਂ ਕੀਤਾ ਸਿਆਸਤਦਾਨਾਂ ਨੇ। ਜੇ ਤੁਸੀਂ ਦੇਖੋਗੇ ਇਤਿਹਾਸ ਖੋਲ੍ਹ ਕੇ ਦੇਖ ਲਿਓ ਘੁਟਾਲੇ ਘਪਲਿਆਂ ਦਾ, ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਸਿੱਧਾ ਘੁਟਾਲਾ ਤਾਂ ਨਹੀਂ ਹੈ, ਇਹ ਫਾਇਦੇ ਦੇਣ ਵਾਲਾ ਵੀ ਇੱਕ ਘੁਟਾਲਾ ਉਹਦਾ ਅਸਿੱਧੇ ਤੌਰ 'ਤੇ ਹੈ। ਚਾਹੇ ਉਹ ਜ਼ਮੀਨ ਤੁਸੀਂ ਚੱਕ ਕੇ ਦੇਖ ਲਓ ਲਾਡੋਵਾਲ ਦੀ, ਉਹ ਤੁਹਾਡੇ ਏਰੀਏ 'ਚ ਹੀ ਹੈ ਮੇਰੇ ਖਿਆਲ ਦੇ ਨਾਲ, ਜਲੰਧਰ। ਅਤੇ ਜੇ ਤੁਸੀਂ ਦੇਖੋ ਮੋਹਾਲੀ, ਬੜੀ ਬੇਸ਼ਕੀਮਤੀ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ 1 ਰੁਪਈਏ ਲੀਜ਼ 'ਤੇ ਦੇ ਦਿੱਤੀ ਜਾਂਦੀ ਆ। ਬਠਿੰਡੇ ਦੇ ਵਿੱਚ ਇਸੇ ਤਰ੍ਹਾਂ ਜ਼ਮੀਨ ਦੇ ਪਤਾ ਹੀ ਨਹੀਂ ਕਿੰਨੀਆਂ ਥਾਵਾਂ 'ਤੇ, ਮੈਂ ਕਿਸੇ ਦਿਨ ਦੱਸ ਦੂੰਗਾ ਤੁਹਾਨੂੰ ਕਿੱਥੋਂ ਇਹ ਜ਼ਮੀਨਾਂ ਜਿਹੜੀਆਂ ਦਿੱਤੀਆਂ ਗਈਆਂ। ਮਤਲਬ ਕਿ ਆਪਣੇ ਹਿੱਤ ਸਾਧ ਲੈ ਜਾਂਦੇ ਆ, ਬਹੁਤ ਸਸਤੀ ਜ਼ਮੀਨ ਜਿਹੜੀ ਹੈ ਮੁਹੱਈਆ ਕਰਵਾਈ ਜਾਂਦੀ ਹੈ। ਮੈਂ ਤੇ ਥਰਮਲ ਬਾਰੇ ਵੀ ਸੁਣਿਆ ਵਾ, ਬਠਿੰਡੇ ਥਰਮਲ ਬਾਰੇ। ਉੱਥੇ ਇੱਕ ਕਰਮਚਾਰੀ ਨਾਲ ਮੇਰੀ ਗੱਲ ਹੋ ਰਹੀ ਸੀਗੀ, ਉਹ ਕਹਿੰਦੇ ਤੁਸੀਂ ਦੇਖਦੇ ਜਾਇਓ, ਇਹ ਕਿਸੇ ਕਾਰਪੋਰੇਟ ਘਰਾਣੇ ਦੇ ਨਾਲ ਸੌਦਾ ਵੱਜੇਗਾ ਕਿ ਜ਼ਮੀਨ ਜਿਹੜੀ ਆ ਉਹ ਕਿਸੇ ਪ੍ਰੋਜੈਕਟ ਦੇ ਨਾਮ 'ਤੇ ਜਾਏਗੀ, ਸਸਤੀ ਜ਼ਮੀਨ ਦਿੱਤੀ ਜਾਏਗੀ। ਉਹ ਇੱਦਾਂ ਦਿਖਾਇਆ ਜਾਏਗਾ ਕਿ ਪੰਜਾਬ ਨੂੰ ਬਹੁਤ ਫਾਇਦਾ ਆ ਰਿਫਾਈਨਰੀ ਵਾਂਗੂ, ਬਟ ਉਹ ਫਾਇਦਾ ਜਿਹੜਾ ਉਹ ਕਾਰਪੋਰੇਟ ਘਰਾਣਿਆਂ ਨੂੰ ਹੋਏਗਾ ਜਾਂ ਇਹਨਾਂ ਦਲਾਲਾਂ ਨੂੰ ਹੋਏਗਾ, ਜਿਹੜੇ ਕਾਰਪੋਰੇਟ ਦੇ ਦਲਾਲ ਬਣ ਗਏ ਤੁਹਾਡੇ ਸਿਆਸਤਦਾਨ। ਤੇ ਇਹਨਾਂ ਗੱਲਾਂ ਦੇ ਵਿੱਚ ਦਮ ਹੈ ਕਿਤੇ ਨਾ ਕਿਤੇ, ਕਿ ਚਾਹੇ ਉਹ ਸਿਆਸੀ ਮਫਾਦ ਹੋਣ, ਚਾਹੇ ਨਿੱਜੀ ਮਫਾਦ ਹੋਣ, ਪਾਲੇ ਹੋ ਜਾਂਦੇ ਆ। ਨਾ ਦਿੱਤਾ ਜਾਂਦਾ ਕਿ ਪੰਜਾਬ ਦੀ ਤਰੱਕੀ ਹੋ ਰਹੀ ਹੈ। ਹੁਣ ਇਹਨਾਂ ਦਫ਼ਤਰਾਂ 'ਚੋਂ ਕੀ ਪੰਜਾਬ ਦੀ ਤਰੱਕੀ ਨਿਕਲੇਗੀ, ਉਹ ਆਪਾਂ ਇੰਤਜ਼ਾਰ ਕਰਦੇ ਹਾਂ ਕਿ ਉਹ ਤਰੱਕੀ ਜਿਹੜੀ ਆ ਉਹ ਇੰਨਾ ਜ਼ਿਆਦਾ ਧੂੜ ਭੜੱਕਾ ਡਾਊਗੀ ਅਤੇ ਆਪਾਂ ਨੂੰ ਕੁਛ ਨਜ਼ਰ ਹੀ ਨਹੀਂ ਆਊਗਾ। ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਕਿ ਭਿੜੇਗੀ ਤਰੱਕੀ ਨਾਲ। ਤਰੱਕੀ ਜਦੋਂ ਭਿੜੇਗੀ ਨਾ, ਕਾਂਗਰਸ ਦੀ ਆਪਣੀ ਤਰੱਕੀ ਹੋਏਗੀ, ਅਕਾਲੀਆਂ ਦੀ ਆਪਣੀ, ਭਾਜਪਾ ਦੀ ਆਪਣੀ, ਆਮ ਆਦਮੀ ਪਾਰਟੀਆਂ ਕਿੱਥੇ ਖਲੋ ਜਾਂਦੇ ਕਰਕੇ ਨਹੀਂ ਹਾਲੇ ਸਾਡੀ ਵਾਰੀ ਨਹੀਂ ਆਈ, ਤਰੱਕੀ ਅਸੀਂ ਕਰਕੇ ਦਿਖਾਵਾਂਗੇ। ਜਦੋਂ ਇਹ ਤਰੱਕੀ ਕੋਈ ਭਿੜੇਗੀ ਤਾਂ ਬਹੁਤ ਧੂੜ ਅੰਬਰ ਤੱਕ ਚੜੇਗੀ। ਜੀ ਜੀ। ਅਗਲੀ ਮਿੰਟ ਜੀ ਗੱਲ ਕਰੀਏ ਤਾਂ ਕਹਿੰਦੇ ਨਹੀਂ ਭਰ ਰਹੀਆਂ ਨਰਸਿੰਗ ਦੀਆਂ ਸੀਟਾਂ। ਇਹ ਤੇ ਹੁਣ ਦੇਖੋ ਕੀ ਭਰਨੀਆਂ ਨੇ, ਹੁਣ ਤੇ ਕੰਮ ਖਰਾਬ ਹੋ ਗਿਆ ਪੰਜਾਬ ਦਾ। ਵੈਸੇ ਲੋਕਡਾਊਨ ਨੇ ਥੋੜ੍ਹਾ ਬਦਲਿਆ ਸੀਗਾ ਦੁਨੀਆ ਨੂੰ, ਔਨਲਾਈਨ ਐਜੂਕੇਸ਼ਨ ਜਿਹੜੀ ਉਹ ਕਾਫੀ ਆਪਾਂ ਦੇਖਿਆ ਪ੍ਰਚਲਿਤ ਹੋਈ ਆ। ਪਰ ਹੁਣ ਆਸਟ੍ਰੇਲੀਆ ਦੀ ਇੱਕ ਖਬਰ ਮੈਂ ਕੱਲ੍ਹ ਸੁਣ ਰਿਹਾ ਸੀਗਾ ਕਿ ਉਹ ਵੀ ਚਿੰਤਾ ਪ੍ਰਗਟਾ ਰਹੇ ਨੇ ਕਿ ਸਟੂਡੈਂਟ ਨਾ ਆਉਣ ਕਰਕੇ ਸਾਡੀ ਇਕੋਨਮੀ ਜਿਹੜੀ ਆ ਉਹਦਾ ਲੋਸ ਹੋ ਰਿਹਾ। ਸ਼ਾਇਦ ਕੈਨੇਡਾ 'ਚ ਵੀ ਇਹ ਹੋਏਗਾ। ਹੁਣ ਵੈਸੇ ਕੈਨੇਡਾ ਦੇ ਵਿੱਚ ਤੇ ਆਵਾਜਾਈ ਵੀ ਖੁੱਲ੍ਹ ਗਈ ਆ। ਤਾਂ ਇਹ ਸਾਰਾ ਜੇ ਤੁਸੀਂ ਦੇਖੋਗੇ ਓਵਰਆਲ ਜਿਹੜਾ ਸਿਨਾਰੀਓ ਆ, ਉਹਦੇ ਪਿੱਛੇ ਇਹੋ ਕਾਰਨ ਆ ਕਿ ਸਾਡੇ ਬੱਚੇ ਜਿਹੜੇ ਆ ਉਹ ਇਸ ਸਿਸਟਮ ਤੋਂ ਅੱਕ ਚੁੱਕੇ ਆ, ਜਾਂ ਕੁਛ ਨੂੰ ਇੱਕ ਸ਼ੌਂਕ ਵੀ ਆ ਕਿ ਅਸੀਂ ਬਾਹਰ ਜਾ ਕੇ ਆਪਣੀ ਜ਼ਿੰਦਗੀ ਬਣਾਈਏ, ਕਿਸੇ ਨੂੰ ਕੋਈ ਮਜਬੂਰੀ ਵੀ ਆ। ਲਿਹਾਜ਼ਾ ਜੋ ਅੱਗੇ ਪੜ੍ਹਾਈਆਂ ਹੁੰਦੀਆਂ ਸੀ 10ਵੀਂ ਤੋਂ ਬਾਅਦ, 12ਵੀਂ, ਮੈਡੀਕਲ, ਨਾਨ ਮੈਡੀਕਲ, ਉਸ ਤੋਂ ਬਾਅਦ ਫਿਰ ਗ੍ਰੈਜੂਏਸ਼ਨ, ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕੋਰਸ, ਉਸ ਤੋਂ ਬਾਅਦ ਕਿੰਨੀਆਂ ਡਿਗਰੀਆਂ ਵਗੈਰਾ ਕੀਤੀਆਂ ਜਾਂਦੀਆਂ ਸੀ। ਤਾਂ ਉਹਦੇ ਨਾਲ ਕੀ ਹੈ ਕਿ ਕਾਲਜ ਵੀ ਚੱਲੀ ਜਾਂਦੇ ਸਨ, ਕਾਲਜ ਦੇ ਨਾਲ ਜੁੜਿਆ ਰੁਜ਼ਗਾਰ ਵੀ ਚੱਲੀ ਜਾਂਦਾ ਸੀਗਾ। ਅੱਜ ਦੀ ਤਰੀਕ 'ਚ ਤੁਸੀਂ ਦੇਖੋਗੇ, ਤੁਸੀਂ ਇੰਜੀਨੀਅਰਿੰਗ ਕੀਤੀ ਆ, ਇੰਜੀਨੀਅਰਿੰਗ ਕਾਲਜ ਕਿੱਥੇ ਆ? ਕਿਸੇ ਟਾਈਮ ਇੰਜੀਨੀਅਰਿੰਗ ਕਾਲਜ ਮੇਰੇ ਵੇਖਣ ਦੀ ਗੱਲ ਆ ਕਿ ਸੀਟ ਸਿਫਾਰਸ਼ਾਂ ਨਾਲ ਦਿੱਤੀ ਜਾਂਦੀ ਸੀ, ਪ੍ਰਬੰਧਕੀ ਕੋਟੇ 'ਚੋਂ ਲਈ ਜਾਂਦੀ ਹੁੰਦੀ ਸੀ, NRI ਕੋਟੇ ਹੁੰਦੇ ਸੀ। ਅੱਜ ਇੰਜੀਨੀਅਰਿੰਗ ਕਾਲਜ ਜਿਹੜੇ
ਉਹ ਜਿੰਦੇ ਲਾ ਕੇ ਬਾਹਰ ਲਮਕਦੇ ਤਾਲੇ ਤੇ ਘਰ ਦੀ ਰੌਣਕ ਲੈ ਕੇ ਨਾਲੇ ਉਹ ਹਾਲ ਹੋਇਆ ਪਿਆ, ਤਾਲੇ ਲਮਕਣ ਦਾ। ਕੁਛ ਕਾਲਜ ਜਿਹੜੇ ਆ ਵਿਕ ਰਹੇ ਨੇ ਜਾਂ ਵਿਕ ਚੁੱਕੇ ਨੇ, ਬਹੁਤ ਬੁਰਾ ਹਾਲ ਆ। ਸੋ ਇਹ ਜਿਹੜੀਆਂ ਸੀਟਾਂ ਨੇ ਉਹ ਦੱਸਦੇ ਆ ਕਿ ਕੁੱਲ ਮੇਰੇ ਖਿਆਲ ਦੇ 70% ਸੀਟਾਂ ਜਿਹੜੀਆਂ ਪੰਜਾਬ ਦੇ ਵਿੱਚ ਨਰਸਿੰਗ ਕੋਰਸਾਂ ਦੀਆਂ ਉਹ ਖਾਲੀ ਪਈਆਂ ਨੇ। 70%। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 70% ਸੀਟਾਂ ਖਾਲੀ ਰਹਿਣ ਦਾ ਮਤਲਬ ਇਹ ਆ ਕਿ ਇਹ ਜਿਹੜੇ ਨਰਸਿੰਗ ਕਾਲਜ ਆ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰਨਗੇ। ਕਮਾਲ ਦੀ ਗੱਲ ਹੈ ਕਿ ਸਾਡੇ ਇੱਥੇ ਬਾਦਲ ਪਿੰਡ ਦੇ ਵਿੱਚ ਨਾ ਨਰਸਿੰਗ ਕਾਲਜ ਆ। ਇੱਕ ਗੱਲ ਹੈਗੀ ਆ ਕਿ ਬਾਦਲ ਪਿੰਡ ਦੇ ਵਿੱਚ ਹਸਪਤਾਲ ਜਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਉਹਨਾਂ ਦੇ ਵਿੱਚ ਪੂਰਾ ਸਾਫ਼ ਰਹਿੰਦਾ। ਇਹਨਾਂ ਨੇ ਪਿੱਛੇ ਜੇ ਨਾ ਡਾਕਟਰ ਬਦਲਾ ਦਿੱਤੇ ਸਨ, ਉੱਥੋਂ ਨਾ ਡਾਕਟਰ ਬਦਲਾ ਦਿੱਤੇ ਆ ਜਦੋਂ ਸਰਕਾਰ ਬਦਲੀ ਆ ਉੱਥੋਂ ਸਾਲ 2 ਸਾਲ ਬਾਅਦ। ਤਾਂ ਉਹਨਾਂ ਨੇ ਚੱਕ ਕੇ ਏਮਸ ਦਾ ਸਟਾਫ ਲਿਆਂਦਾ ਸੀ। ਉਦੋਂ ਉਹਨਾਂ ਦੀ ਭਾਜਪਾ ਦੇ ਨਾਲ ਬਣਦੀ ਸੀ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਿੱਧਾ ਸੈਂਟਰ ਦਾ ਸਟਾਫ ਲਿਆਂਦਾ, ਤਾਂ ਕਮੀ ਨਹੀਂ ਆਉਣ ਦਿੱਤੀ। ਹੁਣ ਤੁਸੀਂ ਆਪ ਹੀ ਦੇਖੋ ਕਿ ਬਾਦਲ ਪਿੰਡ ਦੇ ਵਿੱਚ ਜਿਹੜੀਆਂ ਸੀਟਾਂ ਨੇ ਮੇਰੇ ਖਿਆਲ ਦੇ ਨਾਲ ਇੱਥੇ ਤਕਰੀਬਨ 25 ਕੁ ਹੋਣਗੀਆਂ, ਜ਼ਿਆਦਾ ਮੈਨੂੰ ਪਤਾ ਨਹੀਂ ਹੈ ਐਗਜ਼ੈਕਟਲੀ ਕਿੰਨੀਆਂ ਨੇ, ਪਰ ਉਹ ਵੀ ਨਹੀਂ ਭਰੀਆਂ। ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਕਿ ਬਾਦਲ ਪਿੰਡ ਦੇ ਵਿੱਚ ਜਿਹੜਾ ਇਲਾਕਾ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਪਿੱਛੇ ਰਹਿ ਜਾਂਦਾ, ਪੰਜਾਬ ਦਾ ਟੇਲ ਇਲਾਕਾ ਜਿੱਥੇ ਬਹੁਤੇ ਕਾਲਜ ਵਗੈਰਾ ਨਹੀਂ ਹੈਗੇ, ਤਾਂ ਉੱਥੇ ਵੀ ਇਹ ਜਿਹੜੀਆਂ ਸੀਟਾਂ ਨੇ ਉਹ ਸਾਰੀ ਦੀਆਂ ਸਾਰੀਆਂ 25 ਸੀਟਾਂ ਖਾਲੀ ਪਈਆਂ। ਇਹ ਦੇਖਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ। ਔਰ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਏਗੀ ਕਿ ਨਰਸਿੰਗ ਐਸੀ ਇੱਕ ਪੜ੍ਹਾਈ ਆ ਜਿਹਦਾ ਹਰ ਖਿੱਤੇ 'ਚ ਹਰ ਮੁਲਕ ਦੇ ਵਿੱਚ ਮੁੱਲ ਪੈ ਜਾਂਦਾ। ਔਰ ਕਦੇ ਤੁਸੀਂ ਦੇਖ ਲਓ ਵੀ 5-7 ਸਾਲ ਪਿੱਛੇ ਝਾਕ ਕੇ ਦੇਖ ਲਓ, ਸਾਡੀਆਂ ਬੱਚੀਆਂ ਨਰਸਿੰਗ ਕਰਦੀਆਂ ਸਨ ਨਿੱਠ ਕੇ ਕਿ ਬਾਹਰ ਸਕੋਪ ਹੈ ਜੋਬ ਦਾ। ਤਾਂ ਹੁਣ ਅੱਜ ਦੀ ਤਾਰੀਖ ਦੇ ਵਿੱਚ ਉਹ ਵੀ ਜਾਂਦਾ ਲੱਗਾ। ਸਿੱਧਾ ਬੱਚੀਆਂ ਕਹਿੰਦੀਆਂ ਕਿ ਆਈਲੈਟਸ ਕਰੋ, ਉਸ ਤੋਂ ਬਾਅਦ ਸਟੱਡੀ ਕਰੋ, ਉਸ ਤੋਂ ਬਾਅਦ ਗ੍ਰੈਜੂਏਟੀ ਬਣੇ ਜਿਹੜਾ ਉੱਥੇ ਸ਼ੁਰੂ ਹੋ ਜਾਂਦਾ। ਤੁਹਾਨੂੰ ਪਤਾ ਅੱਜ ਕੱਲ੍ਹ ਦੇ ਸਾਥ ਵੀ ਬੜੇ ਆਉਂਦੇ ਨੇ ਜਿਹੜੀਆਂ ਬੱਚੀਆਂ ਉੱਥੇ ਚੱਲ ਜਾਂਦੀਆਂ। ਇਸ ਕਰਕੇ ਇੱਧਰੋਂ ਵੀ ਪੰਜਾਬ ਦਾ ਸਮਝੋ ਕਿ ਨੁਕਸਾਨ ਵੀ ਹੋ ਰਿਹਾ, ਔਰ ਇੱਧਰੋਂ ਜੇ ਦੇਖੋ ਤੇ ਇੱਕ ਵਿੱਤੀ ਸੰਕਟ ਜਿਹੜਾ ਉਹ ਆਉਣ ਦੇ ਨਾਲ ਨਾਲ ਕੱਲ੍ਹ ਨੂੰ ਨਰਸਿੰਗ ਸਟਾਫ ਜਿਹਦੀ ਕਿ ਇੰਡੀਆ 'ਚ ਬਹੁਤ ਹੀ ਜ਼ਿਆਦਾ ਸ਼ੌਰਟੇਜ ਆ, ਉਹਦੀ ਵੀ ਕਿਤੇ ਨਾ ਕਿਤੇ ਸਾਨੂੰ ਕਿੱਲਤ ਦਾ ਸਾਹਮਣਾ ਜਾਂ ਕਹਿ ਲਓ ਕਿ ਕ੍ਰਾਈਸਿਸ ਦਾ ਸਾਹਮਣਾ ਕਰਨਾ ਪਏਗਾ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ ਤਾਂ ਕਹਿੰਦੇ ਸਰਪੰਚ ਡਰੱਗ ਰੈਕਟ ਦੇ ਵਿੱਚ ਪੁਲਸੀਏ ਵੀ ਰਡਾਰ ਤੇ। ਹਾਂ, ਇਹ ਤਾਂ ਹੋਣੇ ਚਾਹੀਦੇ ਨੇ, ਇਹ ਤਾਂ ਹੋਣੇ ਚਾਹੀਦੇ। ਤੁਸੀਂ ਦੇਖ ਲਓ ਕਿ ਜਦੋਂ ਵੀ ਇਸ ਤਰ੍ਹਾਂ ਦਾ ਡਰੱਗ ਰੈਕਟ ਜਿਹੜਾ ਉਹਦਾ ਪਰਦਾਫਾਸ਼ ਹੁੰਦਾ ਹੈ ਨਾ, ਉਦੋਂ ਇਹ ਐਂਗਲ ਨਿਕਲਦਾ ਹੈ। ਤਾਂ ਇਹ ਸੱਚ ਆ ਕਿ ਜਿਵੇਂ ਕਹਿੰਦੇ ਨੇ ਖਾਕੀ ਤੇ ਖਾਦੀ ਦਾ ਆਪਸ ਦੇ ਵਿੱਚ ਬੜਾ ਗੂੜਾ ਰਿਸ਼ਤਾ, ਮਤਲਬ ਕਿ ਲੀਡਰ ਹੋਏ ਤਾਂ ਜਿਹੜੇ ਪੁਲਿਸ ਵਾਲੇ ਹੋਏ ਮਿਲ ਕੇ ਚੱਲਦੇ ਆ। ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਇਹੋ ਜਿਹੇ ਲੋਕ ਆ ਜਿਹੜੇ ਖਾਕੀ ਖਾਦੀ ਵਾਲੇ ਤੇ ਹੈਗੇ ਸੀਗੇ, ਹੁਣ ਜਿਹੜੇ ਇਸ ਤਰ੍ਹਾਂ ਦੇ ਹੈਗੇ ਡਰੱਗ ਵਾਲੇ ਉਹ ਵੀ ਨਾਲ ਲਾ ਲਓ ਕਿ ਹੁਣ ਤਕੋਨਾ ਹੋ ਗਿਆ। ਜਿਵੇਂ ਟ੍ਰਾਇੰਗੂਲਰ ਸੀਰੀਜ਼ ਨਹੀਂ ਹੁੰਦੀ, ਤਾਂ ਹੁਣ ਜਾਂ ਕਹਿੰਦੇ ਨੇ ਟ੍ਰਾਇੰਗੂਲਰ ਲਵ ਸਟੋਰੀ, ਇਹ ਹੁਣ ਟ੍ਰਾਇੰਗੂਲਰ ਲਵ ਸਟੋਰੀ ਹੋ ਗਈ ਹੈ। ਲਿਹਾਜ਼ਾ ਇਸ ਕਰਕੇ ਹੁਣ ਚਰਚਾ ਹੈ, ਕਿਉਂਕਿ ਇੱਕ ਤੇ ਇਹ ਆ ਕਿ ਦੇਖੋ ਜਦੋਂ ਇਹ ਰੌਲਾ ਪਿਆ ਅਸਲ ਦੇ ਵਿੱਚ ਕਾਰਨ ਦੱਸਿਆ ਜਾ ਰਿਹਾ ਵਾ ਕਿ ਇਹ ਜਿਹੜਾ ਰੌਲਾ ਪਿਆ ਅਸਲ ਦੇ ਵਿੱਚ ਪੁਲਿਸ ਇੱਥੇ ਤੱਕ ਕਿਉਂ ਪਹੁੰਚੀ ਆ ਕਿ ਕੋਈ 4-4.5 ਕਰੋੜ ਡਰੱਗ ਮਨੀ ਦਾ ਰੌਲਾ ਸੀਗਾ। ਉਹ ਜਿਹੜਾ ਕੋਈ ਆਸਟ੍ਰੇਲੀਆ ਦਾ ਮੁੰਡਾ ਸੀਗਾ ਜਿਹੜਾ ਇਸ ਡਰੱਗ ਰੈਕਟ ਦੇ ਵਿੱਚ ਕਿਸੇ ਤੌਰ 'ਤੇ ਇਨਵੋਲਵ ਮੰਨਿਆ ਜਾਂਦਾ ਹੈ, ਉਹਨੇ ਆਪਣੇ ਸਹੁਰਿਆਂ ਦੇ ਘਰ ਰੱਖਿਆ ਸੀ। ਉੱਥੋਂ ਜਾ ਕੇ ਚੁੱਕ ਕੇ ਲਿਆਂਦਾ ਗਿਆ ਪੈਸਾ ਜਬਰੀ, ਉਹ ਜਿਹੜਾ ਗੁਰਦੀਪ ਸਿੰਘ ਆ। ਤੇ ਉਸ ਤੋਂ ਬਾਅਦ ਇਹ ਸਾਰੀ ਖੇਡ ਜਿਹੜੀ ਖਿਲਰਦੀ ਇੱਥੋਂ ਤੱਕ ਪਹੁੰਚੀ ਹੈ। ਤਾਂ ਜਦੋਂ ਉਹ ਗਏ ਉੱਥੇ ਜਬਰੀ ਚੁੱਕਣ, ਉਹਦੇ ਵਿੱਚ ਇੱਕ ਦੂਜੀ ਸੀਗੀ ਕੋਈ ਮਨਪ੍ਰੀਤ ਕੌਰ ਆ, ਉਹ ਹਾਲੇ ਫਰਾਰ ਆ, ਤੇ ਨਾਲ 2 ਪੁਲਿਸ ਵਾਲੇ ਵੀ ਗਏ ਜਿਹੜੇ ਮਤਲਬ ਕਿ ਗਨਮੈਨ ਵਗੈਰਾ ਕਰਦੇ ਸਨ। ਤਾਂ ਇਸ ਤੋਂ ਇਲਾਵਾ ਕੁਛ ਅਫਸਰਾਂ ਦੀਆਂ ਫੋਟੋਆਂ ਜਿਹਦੀ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਉਹ ਵੀ ਨਸ਼ਰ ਹੋਈਆਂ ਨੇ। ਤਾਂ ਕੁੱਲ ਮਿਲਾ ਕੇ ਮਤਲਬ ਕਿ ਇੱਕ ਐਂਗਲ ਜੋੜਦਾ ਇੱਕ ਬਹੁਤ ਵੱਡਾ ਅਫਸਰ ਹੈ ਜਿਹੜਾ ਲੁਧਿਆਣੇ ਦਾ, ਉਹ ਵੀ ਦੱਸਦੇ ਕਿ ਬਹੁਤ ਜ਼ਿਆਦਾ ਇਹਦੇ ਕੋਲ ਆਉਂਦਾ ਜਾਂਦਾ ਸੀਗਾ। ਤਾਂ ਹੁਣ ਰਡਾਰ ਤੇ ਹੈਗੇ ਪੁਲਸੀਏ। ਵੈਸੇ ਜਦੋਂ ਰਾਜਾ ਕਦੋਲਾ ਫੜਿਆ, ਤੁਹਾਨੂੰ ਯਾਦ ਹੋਣਾ ਰਾਜਾ ਕਦੋਲਾ ਜਦੋਂ ਫੜਿਆ ਬਹੁਤ ਤਕੜਾ ਸੀਗਾ ਉਸ ਵੇਲੇ ਮਸਲਾ, ਉਹਨੇ ਆਪ ਮੰਨਿਆ ਸੀਗਾ, ਕਨਫੈਸ ਕੀਤਾ ਸੀਗਾ ਕਿ ਆਹ ਫਲਾ ਅਫਸਰ ਜਿਹੜੇ ਉਹ ਮੇਰੇ ਕੋਲ ਆਉਂਦੇ ਨੇ। ਹਾਲਾਂਕਿ ਉਹ ਅਫਸਰ ਜਿਹੜੇ ਆ ਉਹ ਇਹਨਾਂ ਦੇ ਬਹੁਤ ਨਜ਼ਦੀਕ ਸੀ ਬਾਦਲ ਸਰਕਾਰ ਦੇ ਉਸ ਵੇਲੇ, ਤਾਂ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਝੱਟ ਦੇ ਵਿੱਚ, ਤੱਤ ਫੜ ਦੇ ਵਿੱਚ। ਪਰ ਇਹ ਬਹੁਤ ਔਖਾ ਹੁੰਦਾ ਕਿ ਕੋਈ ਦੋਸ਼ੀ ਕਿਸੇ ਪੁਲਿਸ ਅਫਸਰ ਦਾ ਨਾਂ ਲੈ ਜਾਵੇ, ਬਹੁਤ ਔਖਾ ਹੈ। ਇੱਕ ਤਾਂ ਪੁਲਿਸ ਦੀ ਕਸਟਡੀ 'ਚ ਤੇ ਨਜਾਇਜ਼ ਨਾਂ ਲੈ ਕੇ ਵੱਡੇ ਅਫਸਰ ਦਾ ਜਿਹਦੀ ਸਰਕਾਰ ਦੇ ਨਾਲ ਬਹੁਤ ਆ, ਦਰਬਾਰ ਦੇ ਨਾਲ ਬਹੁਤ ਆ, ਉਹਨੇ ਮਰਨਾ। ਤੁਸੀਂ ਆਪ ਸੋਚੋ। ਤਾਂ ਇੰਦਰਜੀਤ ਵੇਲੇ ਵੀ ਕੀ ਹੋਇਆ ਸੀ? ਇੰਦਰਜੀਤ ਵੇਲੇ ਵੀ ਇਹੀ ਚੀਜ਼ ਸੀਗੀ। ਇੰਦਰਜੀਤ ਦੀ ਪਤਨੀ ਅੱਜ ਵੀ ਰੋਂਦੀ ਹੈ
ਕਿ ਇਹ ਤਾਂ ਫਸ ਗਿਆ, ਇਹਨੂੰ ਫਸਾ ਦਿੱਤਾ ਗਿਆ। ਪਰ ਇਸ ਖੇਡ ਦੇ ਵਿੱਚ ਜਿਹੜੇ ਵੱਡੇ ਖਿਡਾਰੀ ਸੀਗੇ ਉਹ ਤਾਂ ਤੁਸੀਂ ਬਾਹਰ ਕੱਢ ਦਿੱਤੇ ਆ, ਬਾਹਰ ਛੱਡ ਦਿੱਤੇ ਆ। ਸੋ ਇਹ ਐਂਗਲ ਜਿਹੜਾ ਡੈਫੀਨੇਟਲੀ ਮੇਰੇ ਖਿਆਲ ਦੇ ਨਾਲ ਜਾਂਚ ਪੜਤਾਲ ਦਾ ਵਿਸ਼ਾ, ਪਰ ਕਦੇ ਵੀ ਇਹ ਜਾਂਚ ਪੜਤਾਲ ਹੋਏਗੀ ਨਹੀਂ। ਕੈਪਟਨ ਸਾਹਿਬ ਤੇ ਇਹੋ ਜਿਹੇ ਬੰਦੇ ਆ, ਬੀਬੇ ਬੰਦੇ ਕਹੇ ਜਾ ਸਕਦੇ ਆ। ਜਦੋਂ ਰੌਲਾ ਪਿਆ ਇੰਦਰਜੀਤ ਵਾਲਾ, ਮੋਗੇ ਵਾਲੇ SSP ਦਾ, ਸਿਧਾਰਥ ਚੱਟੋਪਾਧਿਆਏ ਦਾ ਰੌਲਾ ਹਾਈਕੋਰਟ ਤੱਕ ਚੱਲ ਗਿਆ, ਤੇ ਇਹਨਾਂ ਨੇ ਸੱਦ ਕੇ ਆਖਿਆ ਵੀ ਮੇਰੀ ਇੱਕ ਸਲਾਹ ਆ, ਤੁਹਾਨੂੰ ਸਲਾਹ ਨਹੀਂ, ਮੇਰੀ ਇੱਕ ਤੁਹਾਨੂੰ ਇੱਕ ਤਰ੍ਹਾਂ ਨਾਲ ਕੱਲ ਘੁਰਕੀ ਆ ਕਿ ਹੁਣ ਤੁਸੀਂ ਕੋਈ ਵੀ ਗੱਲ ਬਾਹਰ ਨਹੀਂ ਕਰ ਸਕਦੇ। ਮਤਲਬ ਕਿ ਅੰਦਰ ਜੋ ਮਰਜ਼ੀ ਕਰੀ ਚਲੋ, ਬਾਹਰ ਪ੍ਰੈਸ ਵਗੈਰਾ 'ਚ ਤੁਸੀਂ ਖਿਲਾਰਾ ਨਹੀਂ ਪਾਉਣਾ। ਤੇ ਜਦੋਂ ਚੀਫ ਮਿਨਿਸਟਰ ਇਸ ਤਰ੍ਹਾਂ ਦਾ ਹੋਵੇ ਤੇ ਮੰਗ ਹੀ ਕੀਤੀ ਜਾ ਸਕਦੀ ਆ ਕਿ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਉਮੀਦ ਨਹੀਂ ਕੀਤੀ ਜਾਂਦੀ। ਜੀ ਜੀ। ਤੇ ਮਿੰਟੂ ਜੀ, ਇੱਥੇ ਹੀ ਅੱਜ ਦਾ ਪ੍ਰੋਗਰਾਮ ਦਾ ਸਮਾਂ ਸਮਾਪਤ ਆ। ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਬੜੀ ਮਿਹਰਬਾਨੀ, ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।